ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਫਰਵਰੀ ਦਿਨ ਸ਼ੁੱਕਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ। ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ 4082722500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਜਰਜੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਦੀ ਡੋਨਲਡ ਟਰੰਪ ਨੂੰ ਦਿੱਤੀ ਖੁੱਲੀ ਸਪੋਰਟ ਤੋਂ ਬਾਅਦ ਉਹਨਾਂ ਦੇ ਕੰਪੀਟੀਟਰਸ ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਦੇ ਲਈ ਹੋਰ ਵੀ ਰਾਹ ਔਖਾ ਹੋ ਗਿਆ ਹੈ। ਨਿਊ ਜਰਜੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਨੇ ਡੋਨਲਡ ਟਰੰਪ ਨੂੰ ਆਪਣੀ ਸਪੋਰਟ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪੁਰਾਣੇ ਦੋਸਤ ਨੂੰ ਇੱਕ ਲਾਇਲਟੀ ਵਜੋਂ ਸਪੋਰਟ ਦੇ ਰਹੇ ਹਨ। ਇਸ ਤੋਂ ਬਾਅਦ ਉਹਨਾਂ ਨੇ ਮਾਰਕੋ ਰੂਬੀਓ ਦੇ ਉੱਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਹ ਰਾਸ਼ਟਰਪਤੀ ਬਣਨ ਦੇ ਲਈ ਬਹੁਤ ਹੀ ਡੈਸਪਰੇਟ ਹਨ ਤੇ ਇਹੋ ਜਿਹੇ ਉਮੀਦਵਾਰ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹਨ। ਕ੍ਰਿਸ ਕ੍ਰਿਸਟੀ ਦੀ ਦਿੱਤੀ ਅਚਾਨਕ ਇੰਡੋਸਮੈਂਟ ਤੋਂ ਬਾਅਦ ਮਾਰਕੋ ਰੂਬੀਓ, ਜੋ ਕਿ ਪਿਛਲੇ 2-3 ਦਿਨਾਂ ਤੋਂ ਤੇਜ਼ੀ ਦੇ ਨਾਲ ਡੋਨਲਡ ਟਰੰਪ ਦੇ ਉੱਤੇ ਕਈ ਅਟੈਕ ਕਰ ਰਹੇ ਸਨ ਅਤੇ ਕਈ ਤਰ੍ਹਾਂ ਦੀ ਪਲੈਨਿੰਗ ਉਹ ਕਰ ਰਹੇ ਸਨ ਕਿ ਕਿਵੇਂ ਨਾ ਕਿਵੇਂ ਡੋਨਲਡ ਟਰੰਪ, ਜੋ ਕਿ ਲਗਾਤਾਰ ਸਟੇਟਸ ਦੇ ਵਿੱਚ ਜਿੱਤ ਰਹੇ ਹਨ, ਉਹਨਾਂ ਨੂੰ ਕਿਵੇਂ ਨਾ ਕਿਵੇਂ ਹਾਰ ਦਾ ਸਾਹਮਣਾ ਕਰਨਾ ਪਵੇ। ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਇਸ ਇੰਡੋਸਮੈਂਟ ਤੋਂ ਬਾਅਦ ਬਹੁਤ ਵੱਡਾ ਧੱਕਾ ਲੱਗਿਆ ਹੈ। ਇੱਕ ਵੀਡੀਓ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਡੋਨਲਡ ਟਰੰਪ ਮਾਰਕੋ ਰੂਬੀਓ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਡੋਨਲਡ ਟਰੰਪ ਨੇ ਮਾਰਕੋ ਰੂਬੀਓ ਦੀ ਉਸ ਗੱਲ ਦਾ ਮਜ਼ਾਕ ਬਣਾਇਆ ਜਦੋਂ ਮਾਰਕੋ ਰੂਬੀਓ ਨੇ ਸਟੇਟ ਆਫ ਯੂਨੀਅਨ ਦੇ ਵਿੱਚ ਰਾਸ਼ਟਰਪਤੀ ਦੇ ਹੋਏ ਭਾਸ਼ਣ ਤੋਂ ਬਾਅਦ ਸਪੀਚ ਦੇਣੀ ਸੀ ਤਾਂ ਉਹਨਾਂ ਨੇ ਸਪੀਚ ਦੇਣ ਤੋਂ ਪਹਿਲਾਂ ਪਾਣੀ ਦੀ ਬੋਟਲ ਮੰਗੀ ਸੀ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਥੋੜੀ ਘਬਰਾਹਟ ਨਜ਼ਰ ਆਈ ਸੀ। ਇਹਨਾਂ ਦੋਨੋਂ ਹੀ ਉਮੀਦਵਾਰਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਤਿੱਖੀ ਬਿਆਨਬਾਜ਼ੀ ਚੱਲ ਰਹੀ ਹੈ, ਕਿਉਂਕਿ ਜੋ ਆਉਣ ਵਾਲਾ ਸੁਪਰ ਟਿਊਜ਼ਡੇ ਹੈ ਜਿਸ ਦੇ ਵਿੱਚ ਕਈ ਸਟੇਟਸ ਦੇ ਵਿੱਚ ਇਲੈਕਸ਼ਨ ਹੋਣੇ ਹਨ, ਇਹ ਸਾਰੇ ਹੀ ਉਮੀਦਵਾਰਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ, ਕਿਉਂਕਿ ਉਸ ਦਿਨ ਰਾਸ਼ਟਰਪਤੀ ਦੀ ਚੋਣਾਂ ਦੇ ਲਈ ਕਿਸੇ ਵੀ ਉਮੀਦਵਾਰ ਦਾ ਨਾਮ ਫਾਈਨਲ ਹੋ ਸਕਦਾ ਹੈ ਜਾਂ ਫਿਰ ਫਾਈਨਲ ਹੋਣ ਦੀ ਕਗਾਰ ਦੇ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਡੋਨਲਡ ਟਰੰਪ ਅਤੇ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਦੇ ਵੀ ਸਬੰਧ ਆਪਸ ਦੇ ਵਿੱਚ ਕੁਝ ਇੰਨੇ ਚੰਗੇ ਨਹੀਂ ਦੱਸੇ ਜਾਂਦੇ ਸਨ। ਇਸ ਤੋਂ ਪਹਿਲਾਂ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਨੇ ਕਿਹਾ ਸੀ ਕਿ ਡੋਨਲਡ ਟਰੰਪ ਦਾ ਟੈਂਪਰਾਮੈਂਟ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹੈ ਅਤੇ ਡੋਨਲਡ ਟਰੰਪ ਨੇ ਵੀ ਉਹਨਾਂ ਦੇ ਉੱਤੇ ਕਈ ਕਰਪਸ਼ਨ ਦੇ ਆਰੋਪ ਲਾਏ ਸਨ, ਪਰ ਹੁਣ ਸ਼ਾਇਦ ਉਹਨਾਂ ਦੋਨਾਂ ਦੇ ਵਿੱਚ ਸਬੰਧ ਸੁਧਰਦੇ ਨਜ਼ਰ ਆ ਰਹੇ ਹਨ। ਖਬਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਅਤੇ ਉਹਨਾਂ ਦੀ ਪਤਨੀ ਮਲੀਨਾ ਟਰੰਪ ਨੇ ਗਵਰਨਰ ਕ੍ਰਿਸ ਕ੍ਰਿਸਟੀ ਅਤੇ ਉਹਨਾਂ ਦੀ ਵਾਈਫ ਮੈਰੀ ਪੈਟ ਦੇ ਲਈ ਟਰੰਪ ਟਾਵਰ ਮੈਨਹੈਟਨ ਦੇ ਵਿੱਚ ਡਿਨਰ ਵੀ ਹੋਸਟ ਕੀਤਾ ਸੀ। ਦੂਸਰੀ ਤਰਫ ਡੈਮੋਕ੍ਰੈਟਿਕ ਪਾਰਟੀ ਦੇ ਬਾਰਨੀ ਸੈਂਡਰਸ ਅਤੇ ਹਿਲਰੀ ਕਲਿੰਟਨ ਦੇ ਵਿਚਕਾਰ ਵੀ ਕਾਫੀ ਟੱਕਰ ਚੱਲ ਰਹੀ ਹੈ। ਸ਼ਨੀਵਾਰ ਨੂੰ ਹੋਣ ਵਾਲੇ ਸਾਊਥ ਕੈਰੋਲਾਈਨਾ ਦੇ ਪ੍ਰਾਇਮਰੀਜ਼ ਦੇ ਵਿੱਚ, ਜਿੱਥੇ ਹਿਲਰੀ ਕਲਿੰਟਨ ਪਿਛਲੇ ਪੂਰੇ ਹਫ਼ਤੇ ਤੋਂ ਸਾਊਥ ਕੈਰੋਲੀਨਾ ਦੇ ਵਿੱਚ ਡਟੀ ਹੋਈ ਹੈ, ਉੱਥੇ ਹੀ ਬਾਰਨੀ ਸੈਂਡਰਸ ਮਿਡਲ ਅਮਰੀਕਾ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਵਾਲੇ ਦਿਨ ਸ਼ਨੀਵਾਰ ਨੂੰ ਉਹ ਸਿਰਫ ਕੁਝ ਘੰਟਿਆਂ ਦੇ ਲਈ ਸਾਊਥ ਕੈਰੋਲੀਨਾ ਦੇ ਵਿੱਚ ਆਉਣਗੇ ਅਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਮਿਨੀਸੋਟਾ ਦੇ ਵਿੱਚ ਆ ਜਾਣਗੇ। ਜਾਣਕਾਰ ਇਹ ਮੰਨਦੇ ਹਨ ਕਿ ਬਾਰਨੀ ਸੈਂਡਰਸ ਨੇ ਸਾਊਥ ਕੈਰੋਲੀਨਾ ਦੇ ਵਿੱਚ ਕਈ ਦੇਰ ਤੱਕ ਉੱਥੋਂ ਦੇ ਟਿਪੀਕਲ ਵੋਟਰਸ ਜੋ ਐਫਰੋ ਅਮਰੀਕਨ ਹਨ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਵਿੱਚ ਕਾਮਯਾਬ ਹੁੰਦੇ ਨਜ਼ਰ ਨਹੀਂ ਆਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਆਪਣਾ ਮੇਨ ਫੋਕਸ ਸੁਪਰ ਟਿਊਜ਼ਡੇ ਦੇ ਉੱਤੇ ਕਰ ਲਿਆ ਹੈ, ਜਿੱਥੇ 11 ਸਟੇਟਾਂ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਇਲੈਕਸ਼ਨਸ ਹੋਣੀਆਂ ਹਨ। ਬਾਰਨੀ ਸੈਂਡਰਸ ਨੇ ਆਪਣੇ ਸਪੋਰਟਰਸ ਨੂੰ ਇਸ ਦੇ ਉੱਤੇ ਬੋਲਦੇ ਹੋਏ ਆਖਿਆ ਕਿ ਕੁਝ ਸਟੇਟਸ ਹਨ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ, ਪਰ ਉਹਨਾਂ ਨੂੰ ਉਮੀਦ ਹੈ ਕਿ ਕੁੱਲ ਮਿਲਾ ਕੇ ਜਿੱਤ ਉਹਨਾਂ ਦੀ ਹੀ ਹੋਵੇਗੀ ਅਤੇ ਉਹ ਆਪਣਾ ਜੋ ਗੈਪ ਹਨ ਉਹ ਬਹੁਤ ਛੇਤੀ ਹੀ ਪੂਰਾ ਕਰ ਲੈਣਗੇ। 74 ਸਾਲਾਂ ਦੇ ਵਰਮੌਂਟ ਤੋਂ ਸੈਨੇਟਰ ਬਾਰਨੀ ਸੈਂਡਰਸ ਨੇ ਸਾਊਥ ਕੈਰੋਲੀਨਾ ਦੇ ਵਿੱਚ ਕਾਫੀ ਜ਼ੋਰ ਲਾਇਆ ਸੀ ਐਫਰੋ ਅਮਰੀਕਨ ਦੀ ਵੋਟ ਖਿੱਚਣ ਦੇ ਲਈ, ਪਰ ਸ਼ਾਇਦ ਉਹ ਹਿਲਰੀ ਕਲਿੰਟਨ ਦਾ ਵੋਟ ਬੈਂਕ ਤੋੜਨ ਦੇ ਵਿੱਚ ਉੱਥੇ ਕਾਮਯਾਬ ਨਹੀਂ ਹੋ ਸਕੇ। ਐਫਰੋ ਅਮਰੀਕਨ ਕਮਿਊਨਿਟੀ ਦੇ ਵਿੱਚ ਹਿਲਰੀ ਕਲਿੰਟਨ ਦੀ ਭਾਰੀ ਸਪੋਰਟ ਹੈ।
ਸੀਰੀਆ ਦੇ ਵਿੱਚ ਐਲਾਨੇ ਗਏ ਸੀਜ਼ ਫਾਇਰ ਤੋਂ ਬਾਅਦ ਹੁਣ ਉੱਥੇ ਸ਼ਾਂਤੀ ਹੁੰਦੀ ਨਜ਼ਰ ਆ ਰਹੀ ਹੈ। ਵੈਸਟਰਨ ਸੀਰੀਆ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਫਾਈਟਿੰਗ ਰੁਕ ਗਈ ਹੈ ਅਤੇ ਉੱਥੇ ਹੁਣ ਮਾਹੌਲ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। US ਅਤੇ ਰਸ਼ੀਅਨ ਗਵਰਨਮੈਂਟ ਨੇ ਮਿਲ ਕੇ ਇਹ ਸੀਜ਼ ਫਾਇਰ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ ਸੀਰੀਆ ਦੇ ਬਾਗੀ ਗਰੁੱਪ ਜੋ ਕਿ ਸੀਰੀਆ ਦੇ ਰਾਸ਼ਟਰਪਤੀ ਅਸਦ ਦਾ ਵਿਰੋਧ ਕਰ ਰਹੇ ਸਨ ਅਤੇ ਸੀਰੀਅਨ ਫੋਰਸਿਸ ਦੇ ਅਲਾਈ ਰਸ਼ੀਅਨ ਗਵਰਨਮੈਂਟ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਸੀ, ਜਿਸ ਦੇ ਵਿੱਚ ਆਮ ਲੋਕਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ। ਡਮੈਸਕਸ ਅਤੇ ਉਸ ਦੇ ਅਲਾਈਜ਼ ਰਸ਼ੀਆ ਨੇ ਕਿਹਾ ਹੈ ਕਿ ਉਹ ਸੀਰੀਆ ਦੇ ਬਾਗੀਆਂ ਦੇ ਖਿਲਾਫ ਆਪਣੀ ਲੜਾਈ ਬੰਦ ਕਰ ਦੇਣਗੇ, ਪਰ ਜੋ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਉਹਨਾਂ ਦੀ ਲੜਾਈ ਹਜੇ ਵੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਸ਼ਰਤ ਦੇ ਉੱਤੇ ਇਹਨਾਂ ਦੋਨਾਂ ਅੱਤਵਾਦੀਆਂ ਸੰਗਠਨ ਦੇ ਖਿਲਾਫ ਆਪਣੀ ਲੜਾਈ ਬੰਦ ਨਹੀਂ ਕਰ ਸਕਦੇ। ਯੂਨਾਈਟਿਡ ਨੇਸ਼ਨ ਨੇ ਸ਼ੁੱਕਰਵਾਰ ਨੂੰ ਇਹ ਡਿਮਾਂਡ ਕੀਤੀ ਸੀ ਕਿ ਸਾਰੀਆਂ ਪਾਰਟੀਆਂ ਜੋ ਵੀ ਅਸਦ ਦਾ ਵਿਰੋਧ ਕਰ ਰਹੀਆਂ ਹਨ ਤੇ ਸੀਰੀਆ ਦੀ ਗਵਰਨਮੈਂਟ ਅਤੇ ਉਹਨਾਂ ਦੇ ਅਲਾਈਜ਼ ਸਾਰੇ ਹੀ ਮਿਲ ਕੇ ਟਰੂਸ ਕਰ ਲੈਣ ਅਤੇ ਉੱਥੇ ਸੀਰੀਆ ਦੇ ਵਿੱਚ ਸੀਜ਼ ਫਾਇਰ ਦਾ ਐਲਾਨ ਕਰ ਦੇਣ, ਤਾਂ ਕਿ ਜੋ ਉੱਥੇ ਤਕਰੀਬਨ 2.5 ਲੱਖ ਲੋਕ ਪਿਛਲੇ ਦਿਨਾਂ ਦੇ ਵਿੱਚ ਮਾਰੇ ਗਏ ਹਨ ਅਤੇ 11 ਮਿਲੀਅਨ ਲੋਕ ਆਪਣੇ ਘਰਾਂ ਦੇ ਵਿੱਚੋਂ ਬੇਘਰ ਹੋ ਗਏ ਹਨ ਅਤੇ ਹੋਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਰੋਕਿਆ ਜਾ ਸਕੇ। ਹਿਊਮਨ ਰਾਈਟਸ ਦੇ ਆਬਜ਼ਰਵੇਟਰੀ ਗਰੁੱਪ ਨੇ ਦੱਸਿਆ ਹੈ ਕਿ ਅੱਧੀ ਰਾਤ ਤੋਂ ਬਾਅਦ ਜਦੋਂ ਤੋਂ ਸੀਜ਼ ਫਾਇਰ ਦਾ ਟਾਈਮ ਸ਼ੁਰੂ ਹੋਇਆ ਹੈ, ਉਦੋਂ ਸੀਰੀਆ ਦੇ ਕਾਫੀ ਹਿੱਸਿਆਂ ਦੇ ਵਿੱਚ ਸ਼ਾਂਤੀ ਹੋ ਗਈ ਹੈ। ਡਮੈਸਕਸ ਅਤੇ ਇਸ ਦੇ ਬਾਹਰ ਵਾਲੇ ਇਲਾਕਿਆਂ ਦੇ ਵਿੱਚ ਜਿੱਥੇ ਪਿਛਲੇ ਕਈ ਸਾਲਾਂ ਤੋਂ ਬੰਬਬਾਰੀ ਅਤੇ ਗੋਲੀਬਾਰੀ ਦੀ ਆਵਾਜ਼ ਆਮ ਹੋ ਗਈ ਸੀ, ਉੱਥੇ ਹੁਣ ਸ਼ਾਂਤੀ ਦਾ ਮਾਹੌਲ ਬਣ ਗਿਆ ਹੈ। ਸੀਰੀਆ ਦੇ ਬਾਗੀਆਂ ਨੇ ਪਹਿਲਾਂ ਰਾਸ਼ਟਰਪਤੀ ਅਸਦ ਦਾ ਵਿਰੋਧ ਕਰਦੇ ਹੋਏ ਸੀਰੀਆ ਦੇ ਕਾਫੀ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਜਦੋਂ ਪਿਛਲੇ ਸਾਲ ਸੈਪਟੈਂਬਰ ਦੇ ਵਿੱਚ ਰਸ਼ੀਆ ਨੇ ਸੀਰੀਆ ਦੇ ਰਾਸ਼ਟਰਪਤੀ ਅਸਦ ਦਾ ਸਾਥ ਦੇਣ ਦਾ ਐਲਾਨ ਕੀਤਾ ਤਾਂ ਰਸ਼ੀਅਨ 에ਅਰ ਫੋਰਸ ਨੇ ਮਿਲ ਕੇ ਅਤੇ ਸੀਰੀਆ ਦੀ ਫੌਜ ਨੇ ਮਿਲ ਕੇ ਬਾਗੀਆਂ ਦੇ ਖਿਲਾਫ ਆਪਣੀ ਲੜਾਈ ਬਹੁਤ ਤੇਜ਼ ਕਰ ਦਿੱਤੀ ਸੀ। ਇਸ ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸੀਰੀਅਨ ਆਮ ਨਾਗਰਿਕਾਂ ਦਾ ਹੋਇਆ ਸੀ ਅਤੇ ਬਹੁਤ ਹੀ ਜ਼ਿਆਦਾ ਲੋਕ ਆਪਣਾ ਦੇਸ਼ ਛੱਡ ਕੇ ਜਾ ਰਹੇ ਸਨ। ਮੈਸਾਚੂਸੇਟਸ ਦੇ ਇੱਕ ਜੱਜ ਨੇ ਇੱਕ ਟੀਨੇਜਰ ਨੂੰ ਲੁੱਟਣ, ਰੇਪ ਕਰਨ ਅਤੇ ਇੱਕ ਕਤਲ ਕਰਨ ਦੇ ਇਲਜ਼ਾਮ ਦੇ ਵਿੱਚ 40 ਸਾਲਾਂ ਦੀ ਸਜ਼ਾ ਦਿੱਤੀ ਹੈ। ਜਦੋਂ ਸੁਪਰੀਮ ਕੋਰਟ ਦੇ ਜੱਜ ਡੇਵਿਡ ਲੋਈ ਫਿਲਿਪ ਚਾਈਜ਼ਮ ਨਾਮ ਦੇ 17 ਸਾਲਾਂ ਦੇ ਨੌਜਵਾਨ ਨੂੰ ਸਜ਼ਾ ਸੁਣਾ ਰਹੇ ਸਨ ਤਾਂ ਉਹ ਬਿਲਕੁਲ ਹੀ ਐਕਸਪ੍ਰੈਸ਼ਨਲੈਸ ਹੋ ਕੇ ਆਪਣੀ ਸਜ਼ਾ ਸੁਣ ਰਿਹਾ ਸੀ। ਉਸ ਨੂੰ ਆਪਣੀ ਮੈਥ ਦੀ ਟੀਚਰ ਕੋਲਿਨ ਰਿਟਜ਼ੀ ਨੂੰ ਰੇਪ ਕਰਨ ਅਤੇ ਉਸ ਤੋਂ ਬਾਅਦ ਮਾਰਨ ਦਾ ਦੋਸ਼ੀ ਪਾਇਆ ਗਿਆ। ਕੋਲਿਨ ਦੀ ਮਾਂ ਪੈਗੀ ਰਿਟਜ਼ਰ ਨੇ ਕਿਹਾ ਹੈ ਕਿ ਫਿਲਿਪ ਬਹੁਤ ਹੀ ਖਤਰਨਾਕ ਇਨਸਾਨ ਹੈ ਤੇ ਇਹੋ ਜਿਹੇ ਇਨਸਾਨ ਨੂੰ ਰੀਹੈਬਿਲਿਟੇਟ ਕਰਨ ਦੀ ਕਦੇ ਵੀ ਆਪਸ਼ਨ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਕੋਈ ਵੀ ਦੂਸਰਾ ਚਾਂਸ ਨਹੀਂ ਮਿਲਿਆ ਤੇ ਉਸ ਨੂੰ ਵੀ ਕੋਈ ਦੂਜਾ ਚਾਂਸ ਨਹੀਂ ਮਿਲਣਾ ਚਾਹੀਦਾ। ਜੁਵੇਨਾਈਲ ਰੂਲਾਂ ਦੇ ਹਿਸਾਬ ਨਾਲ ਵੈਸੇ 25 ਸਾਲਾਂ ਬਾਅਦ ਉਹ ਪੈਰੋਲ ਦੇ ਲਈ ਐਲੀਜੀਬਲ ਹੋ ਸਕਦਾ ਸੀ, ਪਰ ਜੱਜ ਨੇ ਉਸ ਨੂੰ 40 ਸਾਲ ਲਗਾਤਾਰ ਜੇਲ੍ਹ ਕੱਟਣ ਦੀ ਸਜ਼ਾ ਦਿੱਤੀ ਹੈ। ਜਦੋਂ ਫਿਲਿਪ ਨੂੰ ਪਹਿਲੀ ਵਾਰੀ ਅਰੈਸਟ ਕੀਤਾ ਗਿਆ ਸੀ ਤਾਂ ਉਸ ਦੀ ਉਮਰ 14 ਸਾਲ ਸੀ ਤੇ ਜਦੋਂ ਹੁਣ ਪੈਰੋਲ ਦੇ ਲਈ ਐਲੀਜੀਬਲ ਹੋ ਸਕਦਾ ਹੈ ਉਸ ਦੀ ਉਮਰ 54 ਸਾਲ ਹੋ ਜਾਵੇਗੀ। ਇਹ ਹਾਦਸਾ ਡੈਨਵਰਜ਼ ਹਾਈ ਸਕੂਲ ਦੇ ਵਿੱਚ ਅਕਤੂਬਰ 22, 2013 ਨੂੰ ਹੋਇਆ ਸੀ, ਜਦੋਂ ਫਿਲਿਪ ਨੇ ਆਪਣੀ ਮੈਥ ਦੀ ਟੀਚਰ ਕੋਲਿਨ ਰਿਟਜ਼ਰ ਨੂੰ ਇੱਕ ਬਾਕਸ ਕਟਰ ਦੇ ਨਾਲ ਮਾਰ ਦਿੱਤਾ ਸੀ। ਦਸੰਬਰ ਦੇ ਵਿੱਚ ਜਿਊਰੀ ਨੇ ਉਸ ਨੂੰ ਫਸਟ ਡਿਗਰੀ ਮਰਡਰ ਦੇ ਚਾਰਜ ਅਤੇ ਰੇਪ ਦੇ ਚਾਰਜ ਅਤੇ ਆਰਮਡ ਰੋਬਰੀ ਦੇ ਚਾਰਜ ਦੇ ਵਿੱਚ ਗਿਲਟੀ ਪਾਇਆ ਸੀ। ਹਾਲਾਂਕਿ ਫਿਲਿਪ ਦੇ ਬਚਾਵ ਕਰ ਰਹੇ ਵਕੀਲਾਂ ਨੇ ਕਾਫੀ ਜ਼ੋਰ ਲਾਇਆ ਤੇ ਉਹਨਾਂ ਨੇ ਕਿਹਾ ਕਿ ਫਿਲਿਪ ਨੂੰ ਇੱਕ ਬਚਪਨ ਤੋਂ ਹੀ ਸਾਈਕੋਟਿਕ ਡਿਸਆਰਡਰ ਹੈ, ਜਿਸ ਦੇ ਕਾਰਨ ਉਸਨੇ ਇਹ ਹਾਦਸੇ ਨੂੰ ਅੰਜਾਮ ਦਿੱਤਾ, ਪਰ ਜੱਜ ਨੇ ਇਹਨਾਂ ਦੀ ਦਲੀਲ ਨੂੰ ਨਕਾਰਦੇ ਹੋਏ ਫਿਲਿਪ ਨੂੰ 40 ਸਾਲ ਲਗਾਤਾਰ ਜੇਲ੍ਹ ਕੱਟਣ ਦੀ ਸਜ਼ਾ ਦਿੱਤੀ ਹੈ। ਦੁਨੀਆ ਦੇ ਸਭ ਤੋਂ ਵੱਡੇ ਰਿਟੇਲਰ ਵਾਲਮਾਰਟ ਦੇ ਖਿਲਾਫ ਇੱਕ ਲਾਅਸੂਟ ਓਪਨ ਹੋਇਆ ਹੈ, ਜਿਸ ਦੇ ਵਿੱਚ ਉਹਨਾਂ ਦੇ ਦੁਆਰਾ ਵੇਚਿਆ ਜਾ ਰਿਹਾ ਪਰਮੇਸੀਅਨ ਚੀਜ਼, ਜਿਸ ਦੇ ਕੰਟੇਨਰ ਤੇ ਉਹਨਾਂ ਨੇ ਲਿਖਿਆ ਹੋਇਆ ਹੈ 100% ਗ੍ਰੇਟਡ ਪਰਮੇਸੀਅਨ ਚੀਜ਼, ਪਰ ਉਸ ਦੇ ਵਿੱਚ 10% ਸੈਲੂਲੋਜ਼ ਦੀ ਮਾਤਰਾ ਜੋ ਕਿ ਇੱਕ ਵੁੱਡ ਪਲਪ ਹੈ ਪਾਈ ਗਈ ਹੈ। ਇਹ ਲਾਸੂਟ ਮੈਨਹਟਨ ਦੀ ਇੱਕ ਫੈਡਰਲ ਕੋਰਟ ਦੇ ਵਿੱਚ ਵਾਲਮਾਰਟ ਕੰਪਨੀ ਦੇ ਖਿਲਾਫ ਕੀਤਾ ਗਿਆ ਹੈ। ਮਾਰਕ ਮਸਚੈਟਾ ਨਾਮ ਦੇ ਕਸਟਮਰ ਨੇ ਇਹ ਲਾਸੂਟ ਫਾਈਲ ਕਰਦੇ ਹੋਏ ਕਿਹਾ ਕਿ ਕਸਟਮਰਜ਼ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਆਪਣਾ ਪ੍ਰੋਡਕਟ ਸੈਲ ਕਰਨਾ ਉਹਨਾਂ ਦੇ ਨਾਲ ਇੱਕ ਫਰਾਡ ਕਰਨ ਦੇ ਬਰਾਬਰ ਹੈ ਅਤੇ ਜੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਚੀਜ਼ 100% ਪਿਓਰ ਨਹੀਂ ਹੈ ਤਾਂ ਉਹ ਕਦੇ ਵੀ ਇਹ ਚੀਜ਼ ਨਹੀਂ ਲੈਣਗੇ। ਉੱਧਰੋਂ ਹੀ ਵਾਲਮਾਰਟ ਦੇ ਸਪੋਕਸਪਰਸਨ ਰੈਂਡੀ ਹਾਰਗਰੋਵ ਨੇ ਇਸ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਸੀਰੀਅਸਲੀ ਲੈਣਗੇ ਅਤੇ ਉਹ ਆਪਣੇ ਉੱਤੇ ਲਗਾਏ ਗਏ ਇਹਨਾਂ ਸਾਰੇ ਇਲਜ਼ਾਮਾਂ ਦਾ ਪੂਰੀ ਚੰਗੀ ਤਰ੍ਹਾਂ ਰਿਵਿਊ ਕਰਨਗੇ ਤੇ ਉਸ ਤੋਂ ਬਾਅਦ ਹੀ ਆਪਣੇ ਹਿਸਾਬ ਦੇ ਨਾਲ ਇਸ ਦੇ ਉੱਤੇ ਰਿਸਪੌਂਡ ਕਰਨਗੇ। ਜਦੋਂ ਇੱਕ ਏਜੰਸੀ ਨੇ ਇੱਕ ਲੈਬੋਰੇਟਰੀ ਦੇ ਵਿੱਚ ਪਰਮੇਸੀਅਨ ਚੀਜ਼ ਨੂੰ ਟੈਸਟ ਕਰਨ ਦੀ ਡਿਮਾਂਡ ਕੀਤੀ ਸੀ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਉਹਨੂੰ ਜਦੋਂ ਟੈਸਟ ਕੀਤਾ ਗਿਆ ਤਾਂ ਉਹਦੇ ਵਿੱਚ 10% ਵੁੱਡ ਪਲਪ ਦੀ ਮਾਤਰਾ ਪਾਈ ਗਈ। ਮਸਚੈਟਾ ਇੱਕ ਪੂਰਾ ਕਲਾਸ ਐਕਸ਼ਨ ਫਰਾਡ ਕਲੇਮਸ ਬਣਾਉਣ ਦੀ ਤਿਆਰੀ ਕਰ ਰਹੇ ਹਨ, ਜਿਹਦੇ ਵਿੱਚ ਪੂਰੇ ਦੇਸ਼ ਦੇ ਸ਼ਾਪਰਸ ਨੂੰ ਵਾਲਮਾਰਟ ਦੇ ਅਗੇਂਸਟ ਕੇਸ ਕਰਨ ਦੇ ਵਿੱਚ ਸਹਾਇਤਾ ਮਿਲੇਗੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ਨੀਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਲੋ ਟੈਂਪਰੇਚਰ 48 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ 45 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 73 ਡਿਗਰੀ ਹਾਈ ਅਤੇ 46 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟਾਕਟਨ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 76 ਡਿਗਰੀ ਹਾਈ ਅਤੇ 55 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ 47 ਡਿਗਰੀ ਲੋ। ਟਰਕੀ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਰੀਨੋ ਨੇਵਾਡਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸੈਟਲ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ ਅਤੇ ਦੇਰ ਰਾਤ ਨੂੰ ਮੀਂਹ ਪਵੇਗਾ ਜੀ। ਪੋਰਟਲੈਂਡ ਓਰੇਗਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਇੱਥੇ ਵੀ ਦੇਰ ਰਾਤ ਨੂੰ ਮੀਂਹ ਪੈਣ ਦੇ ਆਸਾਰ ਹਨ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਨਿਊਯਾਰਕ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਕੈਨੇਡਾ ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਟੋਰਾਂਟੋ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -9 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ ਅਤੇ ਪੈਰਿਸ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਸ਼ੁੱਕਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 57 ਅੰਕਾਂ ਦੀ ਗਿਰਾਵਟ ਦੇ ਨਾਲ 16,639.97 ਤੇ ਬੰਦ ਹੋਇਆ। ਨੈਸਡੈਕ 8 ਅੰਕਾਂ ਦੇ ਵਾਧੇ ਦੇ ਨਾਲ 4590.47 ਤੇ ਬੰਦ ਹੋਇਆ। S&P 3 ਅੰਕਾਂ ਦੀ ਗਿਰਾਵਟ ਦੇ ਨਾਲ 1939.05 ਤੇ ਬੰਦ ਹੋਇਆ ਅਤੇ ਵਿਲਸ਼ੇਅਰ 5000 2 ਅੰਕਾਂ ਦੀ ਗਿਰਾਵਟ ਦੇ ਨਾਲ 19,996.52 ਤੇ ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 68 ਰੁਪਏ 80 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 91 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 95 ਰੁਪਏ 44 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 3 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 61 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 87 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 21 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 182 ਰੁਪਏ 52 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 228 ਰੁਪਏ 86 ਪੈਸੇ। ਸੋਨੇ ਦਾ ਰੇਟ $1222.09 ਪਰ ਆਉਂਸ ਰਿਹਾ ਅਤੇ ਚਾਂਦੀ $14.69 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦੇ ਇਹ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।